ਦੋ ਮੇਨ ਮੁੱਦੇ ਰਮਨ ਜੀ ਕਹਿੰਦੇ ਵੀ ਅਗਲੇ ਸਾਲ ਟਰੱਕਿੰਗ ਦੇ ਲਈ ਹੈਗੇ ਆ, ਲੇਬਰ ਤੇ ਕਲਾਈਮੇਟ ਕਾਸਟ ਕਰਕੇ ਜੋ ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਤਾਂ ਇੰਡੀਪੈਂਡੈਂਟ ਕੰਟਰੈਕਟਰ ਆ, ਇੱਕ ਹੈਗਾ ਜਿਹੜਾ ਇਲੈਕਟ੍ਰਿਕ ਟਰੱਕਸ ਨੂੰ ਲੈ ਕੇ। ਤੇ ਇਹ ਮੁੱਦਿਆਂ ਦੇ ਉੱਤੇ ਵੀ ਦੇਖੋ ਜੇ ਕੁਛ ਕਰ ਸਕਦਾ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਕਿ ਨਹੀਂ, ਕਿਉਂਕਿ ਇਲੈਕਸ਼ਨ ਈਅਰ ਹੈਗਾ। ਸੋ ਜਿੰਨੇ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਲੋਕ ਹੈਗੇ ਆ ਉਹ ਇਹ ਮੁੱਦਿਆਂ ਦੇ ਉੱਤੇ ਬਹੁਤ ਫਿਕਰਮੰਦ ਹੈਗੇ ਆ ਕਿ ਕਿਸ ਤਰ੍ਹਾਂ ਉਹਨੇ ਜਿਹੜਾ ਫਿਊਚਰ ਦੇ ਵਿੱਚ ਸਰਵਾਈਵ ਕਰਨਾ ਹੈ। ਜੀ ਬਿਲਕੁਲ ਹਰਜੋਤ ਭਾਜੀ, ਦੋ ਚੀਜ਼ਾਂ ਮੈਂ ਇੱਕ ਸਾਂਝੀਆਂ ਕਰਨੀਆਂ ਚਾਹੁੰਦਾ, ਪਹਿਲਾਂ ਆਪਾਂ ਅੱਗੇ ਤੁਰੀਏ। ਇੱਕ ਤਾਂ ਜਿਹੜੀ ਆਪਣੀ CTC ਕਲੀਨ ਟਰੱਕ ਚੈੱਕ ਦੀ ਜਿਹੜੀ ਡੇਟ ਸੀਗੀ ਡੈਡਲਾਈਨ 31 ਦਸੰਬਰ, ਉਹਨੂੰ ਐਕਸਟੈਂਡ ਕਰਕੇ 31 ਜਨਵਰੀ 2024 ਕਰ ਦਿੱਤਾ ਗਿਆ। ਸੋ 1 ਮਹੀਨੇ ਦਾ ਉਹ ਟਾਈਮ ਜਿਹੜਾ ਆ ਉਹ ਦਿੱਤਾ ਗਿਆ ਹੁਣ ਕਿ ਜਿਹੜੀਆਂ ਜਿਨ੍ਹਾਂ ਨੇ ਵੀ ਟਰੱਕ ਰਜਿਸਟਰ ਕਰਨੇ ਹੈਗੇ ਆ CTC ਦੇ ਵਿੱਚ ਉਹ 31 ਜਨਵਰੀ 2024 ਤੱਕ ਕਰਵਾ ਸਕਦੇ ਆ। ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਆ ਬੜੀ ਇੰਪੋਰਟੈਂਟ ਹੋਈ ਹੈਗੀ ਆ, ਵੈਨਸਡੇ ਨੂੰ ਕੱਲ ਹੀ ਇਹਦਾ ਲੈਟਰ ਆਇਆ ਹੈਗਾ ਕਿ ਜਿਹੜੇ ਕੱਲ ਕਾਰਬ ਦੇ ਜਿਹੜੇ ਹੈਗੇ ਆ ਚੀਫ ਹੈਗੇ ਆ ਐਗਜ਼ੀਕਿਊਟਿਵ ਆਫਿਸਰ ਸਟੀਵਨ ਕਲਿਫ ਵੱਲੋਂ ਇਹ ਲੈਟਰ ਜਿਹੜਾ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੂੰ ਦਿੱਤਾ ਗਿਆ ਹੈ ਕਿ ਜਿਹੜਾ ਆਪਣੀ 31 ਦਸੰਬਰ ਜਿਹੜੀ ਲਾਸਟ ਡੇਟ ਸੀਗੀ ਡੀਜ਼ਲ ਟਰੱਕ ਨੂੰ ਕਰਨ ਦੀ ਕਾਰ ਦੇ ਨਾਲ, ਕਿਉਂਕਿ ਅਗਲੇ ਸਾਲ ਜਿਹੜਾ ਪੋਰਟ ਦੇ ਉੱਤੇ ਟਰੱਕ ਸੀਗੇ ਉਹ ਸਿਰਫ ਇਲੈਕਟ੍ਰਿਕ ਟਰੱਕ ਹੀ ਰਜਿਸਟਰਡ ਹੋ ਸਕਦੇ ਸੀਗੇ, ਉਸ ਨੂੰ ਵੀ ਅਣਮਿੱਥੇ ਸਮੇਂ ਦੇ ਲਈ ਹੁਣ ਹੋਲਡ ਤੇ ਪਾ ਦਿੱਤਾ ਗਿਆ ਆ ਕਿ ਉਹ ਜਿਹੜੇ ਟਰੱਕ ਹੈਗੇ ਆ ਸਟਿਲ ਜਿਹੜੇ ਡੀਜ਼ਲ ਟਰੱਕ ਹੈਗੇ ਆ ਉਹ ਨੈਕਸਟ ਈਅਰ ਜਨਵਰੀ ਦੇ ਵਿੱਚ ਸਟਿਲ ਹੋ ਸਕਣਗੇ ਉੱਥੇ ਆਪਣੇ ਪੋਰਟ ਤੇ ਜਾਣ ਲਈ। ਸੋ ਇਹ ਦੋ ਚੀਜ਼ਾਂ ਇੰਪੋਰਟੈਂਟ ਹੋਈਆਂ ਹੈਗੀਆਂ। ਜਿਹੜੀ ਤੇ CTC ਟਰੱਕ ਦੀ ਰਜਿਸਟ੍ਰੇਸ਼ਨ ਹੈ ਇਹ ਤਾਂ ਮੰਡੇ ਨੂੰ ਹੋਈ ਸੀਗੀ, ਈਮੇਲ ਆਈ ਸੀ ਮੰਡੇ ਨੂੰ ਆਈ ਸੀ। ਤੇ ਜਿਹੜੀ ਹੁਣ ਇਲੈਕਟ੍ਰਿਕ ਟਰੱਕ ਦੀ ਜਿਹੜੀ ਹੈਗੀ ਆ ਡੈਡਲਾਈਨ ਆ ਉਹ 31 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਹੈਗੀ ਆ, ਕਿਉਂਕਿ ਜਿਹੜਾ ਕਾਰਬ ਵੱਲੋਂ ਵੇਵਰ ਮੰਗਿਆ ਗਿਆ ਸੀਗਾ EPA ਦੇ ਕੋਲੋਂ ਉਹ ਅਜੇ ਤੱਕ ਨਹੀਂ ਕਲੀਅਰ ਹੋ ਸਕਿਆ। ਸੋ ਇਸ ਕਰਕੇ ਵੀ ਇਹਦਾ ਗਿਣਿਆ ਜਾ ਰਿਹਾ ਕਿ ਇਸ ਚੀਜ਼ ਨੂੰ ਹੋਲਡ ਤੇ ਪਾ ਦਿੱਤਾ ਗਿਆ। ਸੋ ਇਹ ਦੋ ਚੀਜ਼ਾਂ ਜਿਹੜੀਆਂ ਮੇਨ ਹੋਈਆਂ ਇਸ ਵੀਕ ਦੇ ਵਿੱਚ ਕੈਲੀਫੋਰਨੀਆ ਰਿਸੋਰਸ ਬੋਰਡ ਤੇ EPA ਦੇ ਵਿੱਚ। ਠੀਕ ਹੈ। ਸੋ ਇੱਕ ਤਾਂ 1 ਵੀਕ ਦੇ ਲਈ ਇੱਕ ਮੰਥ ਦੇ ਲਈ ਐਕਸਟੈਂਸ਼ਨ ਆ ਕਾਰ ਵਾਲੀ। CTC ਜਿਹੜੀ ਕਲੀਨ ਟਰੱਕ ਚੈੱਕ ਦੀ ਐਕਸਟੈਂਸ਼ਨ ਹੈਗੀ ਆ ਉਹ 1 ਮਹੀਨੇ ਦੀ ਹੋਰ ਹੈਗੀ ਆ ਹੁਣ। ਤੇ ਉਹ ਜਿਹੜਾ ਜਨਵਰੀ 2024 ਜਿਹੜਾ ਕਲੀਨ ਟਰੱਕ ਰਜਿਸਟ੍ਰੇਸ਼ਨ ਇਹ ਉਹੀ ਚੀਜ਼ ਆ ਕਿ ਡਿਫਰੈਂਟ ਆ? ਨਹੀਂ, ਕਲੀਨ ਟਰੱਕ ਚੈੱਕ ਜਿਹੜੀ ਉਹ ਡਿਫਰੈਂਟ ਹੈਗੀ। ਜਿਹੜੀ ਸਮੌਗ ਚੈੱਕ ਦੀ ਰਜਿਸਟ੍ਰੇਸ਼ਨ ਹੈ ਬੇਸਿਕਲੀ ਉਹ ਆ ਇਹ। ਠੀਕ ਹੈ। ਜਿਹੜੇ ਅਗਲੇ ਸਾਲ ਜੁਲਾਈ ਤੋਂ, ਕਿਉਂਕਿ ਇਹ ਸਾਰਾ ਸੈਟਅਪ ਜਿਹੜਾ ਹੈਗਾ ਨਾ ਇਸ ਵੇਲੇ ਇਹ ਬਹੁਤ ਗੂੜੇ ਜਿਹੜੇ ਆਪਣੇ ਪੋਲੀਟੀਕਲ ਕਹਿ ਲਓ ਜਾਂ ਲੀਗਲ ਗੁੱਥੀਆਂ ਦੇ ਵਿੱਚ ਉਲਝਿਆ ਹੋਇਆ ਆ। ਕਈ ਕਾਰਨਰਸ ਇਹਦੇ ਜਿਹੜੇ ਆ ਉਹ ਉਹਨਾਂ ਤੇ ਕਈ ਥਾਵਾਂ ਤੇ ਕੇਸ ਚੱਲ ਰਹੇ ਹੈਗੇ, ਕਈ ਥਾਵਾਂ ਤੇ ਪ੍ਰੋਬਲਮ ਚੱਲ ਰਹੀਆਂ ਹੈਗੀਆਂ। ਸੋ ਇਸ ਕਰਕੇ ਇਹਦੇ ਵਿੱਚ ਜਿਹੜੀਆਂ ਇਹ ਹੁਣ ਐਕਸਟੈਂਸ਼ਨ ਜਾਂ ਜਿਹੜੀਆਂ ਟਾਈਮ ਟੂ ਟਾਈਮ ਜਿਹੜੀਆਂ ਅੱਗੇ ਪਾਉਣ ਦੀ ਗੱਲ ਹੈ, ਹੁਣ ਜਿੱਦਾਂ ਜਨਵਰੀ 1 2024 ਤੋਂ ਸਮੌਗ ਚੈੱਕ ਸ਼ੁਰੂ ਹੋਣੇ ਉਹ ਜੁਲਾਈ ਤੇ ਹੁਣ ਪੋਸਟਪੋਨ ਕਰ ਦਿੱਤੇ ਗਏ ਆ ਕਿਉਂਕਿ ਟਰੱਕ ਅਜੇ ਪੂਰੇ ਰਜਿਸਟਰਡ ਨਹੀਂ ਹੋਏ। ਸੋ ਇਸੇ ਕਰਕੇ ਹੁਣ ਜਿਹੜੀ ਰਜਿਸਟਰੀ ਆ ਉਹ ਵੀ 1 ਮਹੀਨਾ ਅੱਗੇ ਪਾ ਦਿੱਤੀ ਗਈ ਆ ਕਿਉਂਕਿ ਟਰੱਕ ਰਜਿਸਟਰਡ ਨਹੀਂ ਹੋ ਰਹੇ ਜਾਂ ਪੂਰੇ ਨਹੀਂ ਹੋ ਰਹੇ। ਸੋ ਕਾਫੀ ਗੱਲਾਂ ਜਿਹੜੀਆਂ ਇਸ ਵੇਲੇ ਜਿਹੜੀਆਂ ਸਿਚੁਏਸ਼ਨ 'ਚ ਹੈਗੀਆਂ। ਸੋ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਜਾਂ ਜਿਹੜੀ EPA ਹੈਗੀ ਆ ਐਨਵਾਇਰਨਮੈਂਟ ਪ੍ਰੋਟੈਕਸ਼ਨ ਏਜੰਸੀ ਜਿਹੜੀ ਆ ਫੈਡਰਲ, ਸੋ ਇਹਨਾਂ ਦੇ ਵਿੱਚ ਵੀ ਖਿੱਚੋਤਾਣ ਚੱਲ ਰਹੀ ਤੇ ਕਾਫੀ ਸਟੇਟਸ ਦੇ ਵਿੱਚ ਵੀ ਜਿਹੜਾ ਆ ਇਹ ਪ੍ਰੋਬਲਮ ਚੱਲ ਰਹੀ ਹੈਗੀ ਕਿਉਂਕਿ ਬਹੁਤ ਜ਼ਿਆਦੀਆਂ ਸਟੇਟਸ ਜਿਹੜੀਆਂ ਉਹ ਇੰਪਲੀਮੈਂਟ ਕਰਨ ਨੂੰ ਸੋਚ ਰਹੀਆਂ ਹੈਗੀਆਂ ਕਿ ਜੋ ਵੀ ਕੁਛ ਕੈਲੀਫੋਰਨੀਆ 'ਚ ਹੋ ਰਿਹਾ ਉਹ ਇੰਪਲੀਮੈਂਟ ਉੱਥੇ ਵੀ ਉਹਨਾਂ ਨੇ ਕਰਨਾ ਹੈਗਾ। ਸੋ ਕਾਫੀ ਮਤਲਬ ਕਿ ਇਸ ਵੇਲੇ ਮੁੱਦਾ ਜਿਹੜਾ ਭਖਿਆ ਹੋਇਆ ਇਹ ਸਾਰਾ। ਜੀ ਬਿਲਕੁਲ, ਧੰਨਵਾਦ। ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਕਿਹਾ ਸੀ ਵੀ ਦੋ ਮੇਨ ਮੁੱਦੇ ਜਿਹੜੇ ਆ ਉਹ 2024 ਚ ਹੈਗੇ ਆ ਤੇ ਜਨਵਰੀ ਦੇ ਐਂਡ ਚ ਫਰਵਰੀ ਚ ਪ੍ਰਾਇਮਰੀ ਸ਼ੁਰੂ ਹੋ ਜਾਣੀ ਆ। ਸੋ ਬਾਹਲਾ ਸਮਾਂ ਹੈ ਨਹੀਂ। ਇੱਕ ਤਾਂ ਇਹੀ ਆ ਵੀ ਜਿਹੜਾ AV5 ਨੂੰ ਲੈ ਕੇ ਵੀ ਆ ਜੋ ਇੰਡੀਪੈਂਡੈਂਟ ਕੰਟਰੈਕਟਰਸ ਨੂੰ ਲੈ ਕੇ ਆ ਓਇਡਾ ਵਾਲੇ ਕਹਿ ਰਹੇ ਆ ਵੀ ਇੰਡੀਪੈਂਡੈਂਟ ਕੰਟਰੈਕਟਰ ਹੀ ਚਾਹੀਦੇ ਹੈਗੇ ਆ, ਪਰ ਆਪਾਂ ਨੂੰ ਪਤਾ ਵੀ ਵਾਈਟ ਹਾਊਸ ਲੀਨਿੰਗ ਟੁਵਰਡ EMPLOYEES ਹਨਾ ਪੇ W2 ਤੇ। ਸੋ ਇਹ ਲੱਗਦਾ ਨਹੀਂ ਉਹ
ਇੰਡੀਪੈਂਡੈਂਟ ਕੰਟਰੈਕਟਰ ਦਾ ਕੁਝ ਚੇਂਜ ਕਰਨਗੇ। ਜੋ ਕੁਝ ਕੈਲੀਫੋਰਨੀਆ 'ਚ ਹੋਇਆ ਲੱਗਦਾ ਅਮਰੀਕਾ 'ਚ ਸਾਰੇ ਹੋ ਜਾਣਾ ਹੈ। ਤੇ ਦੂਸਰਾ ਜਿਹੜਾ EPA ਦਾ ਨਵਾਂ ਐਮਿਸ਼ਨ ਸਟੈਂਡਰਡ ਹੈਗਾ ਹੈਵੀ ਡਿਊਟੀ ਟਰੱਕ ਮਾਡਲ ਈਅਰ 2027 ਤੋਂ, ਸੋ ਉਹਦੀ ਕੋਸ਼ਿਸ਼ ਆ ਵੀ ਜੇ ਉਹਨੂੰ ਐਕਸਟੈਂਡ ਕੀਤਾ ਜਾਵੇ 2032 ਤਾਈਂ, ਤੇ 5 ਸਾਲ ਲਈ ਜੇ ਐਕਸਟੈਂਡ ਕੀਤਾ ਜਾਵੇ, ਕਿਉਂਕਿ ਐਕਸਟਰਾ ਕਾਸਟ ਕਹਿੰਦੇ $15,000 ਦੇ ਕਰੀਬ ਨਿਊ ਸਲੀਪਰ ਕੈਬ ਐਡ ਕਰਨ ਦੇ ਵਿੱਚ ਲੱਗਦੀ ਆ। ਤੇ 2023 ਦੇ ਵਿੱਚ ਜੇ ਦੇਖਿਆ ਜਾਵੇ ਟਰੱਕਿੰਗ 'ਚ ਮੇਨ ਮੁੱਦੇ ਬਹੁਤ ਬੁਰਾ ਹਾਲ ਰਿਹਾ 2023 ਖਾਸ ਕਰਕੇ ਟਰੱਕਰਸ ਦੇ ਲਈ। ਪਾਰਕਿੰਗ ਦਾ ਬਹੁਤ ਵੱਡਾ ਇਸ਼ੂ ਆ, ਲੋਡਸ, ਬ੍ਰੋਕਰ ਟਰਾਂਸਪੇਰੈਂਸੀ ਜਿਹੜੀ ਆ, ਇਹ ਇੱਕ ਮੇਨ ਮੁੱਦਾ ਜਿਹੜਾ 2023 ਦੇ ਵਿੱਚ ਰਿਹਾ ਹੈਗਾ।